ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹੁਣ ਆਪਾਂ ਅਗਲੇ ਇਸ਼ੂ ਦੀ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਕੋਲ ਪੁੱਛਦੇ ਹਾਂ ਇਹਨਾਂ ਦੇ ਵਿਚਾਰ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜ਼ਾਹਰ ਹੈ ਕਿ ਜਦੋਂ ਕਿਤੇ ਵੀ ਇਨਜਸਟਿਸ ਹੁੰਦਾ ਹੈ, ਦੋ ਗੱਲਾਂ ਆਮ ਬੰਦਾ ਵੀ ਕਹਿੰਦਾ, ਜਿਹਨੂੰ ਥੋੜਾ ਬਹੁਤ ਦੁਨੀਆ ਦਾ ਪਤਾ ਹੈ, ਉਹ ਕਹਿੰਦਾ ਜੀ UN ਕਿਉਂ ਨਹੀਂ ਕੁਝ ਕਰਦੀ। ਬਹੁਤੇ UNO ਹੀ ਕਹਿਣਗੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਲਫ਼ਜ਼ ਡ੍ਰੌਪ ਕੀਤਾ ਹੋਇਆ ਹੁਣ ਸਿਰਫ UN ਯੂਨਾਈਟਿਡ ਨੇਸ਼ਨਸ ਹੈ। ਫਿਰ ਕਹਿਣਗੇ ਜੀ ਅਮਰੀਕਾ ਕਿਉਂ ਨਹੀਂ ਕਰਦਾ। ਹੁਣ ਜਿੱਥੇ ਅਸੀਂ ਇੱਕ ਪਾਸੇ ਦੇਖ ਰਹੇ ਹਾਂ ਵੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿੱਥੇ ਇੱਕ ਪਾਸੇ ਬ੍ਰਿਟਿਸ਼ ਕਲੋਨੀਅਲਸ ਜ਼ਿੰਮੇਵਾਰ ਨੇ, ਇਹ ਅਨਫਿਨਿਸ਼ਡ ਬਿਜ਼ਨਸ ਹੈ ਉਹਨਾਂ ਦੀ, ਉੱਥੇ ਦੂਸਰਾ ਸਭ ਤੋਂ ਵੱਡਾ ਗੁਨਾਹਗਾਰ ਜਿਹੜਾ ਹੈ ਉਹ ਯੂਨਾਈਟਿਡ ਨੇਸ਼ਨਸ ਹੈ ਔਰ ਉਹਨਾਂ ਦੀ ਸਿਕਿਉਰਿਟੀ ਕੌਂਸਲ ਹੈ। 70 ਸਾਲ ਪਹਿਲਾਂ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਰੈਜ਼ੋਲੂਸ਼ਨ ਕੀਤਾ ਹੈ, ਖੁਦ ਇੰਡੀਅਨ ਪ੍ਰਾਈਮ ਮਿਨਿਸਟਰ ਨਹਿਰੂ ਇਸ ਨੂੰ ਲੈ ਕੇ ਆਇਆ ਔਰ ਇੱਕ ਰੈਜ਼ੋਲੂਸ਼ਨ ਤੋਂ ਬਾਅਦ ਘੱਟੋ ਘੱਟ 16-17 ਹੋਰ ਰੈਜ਼ੋਲੂਸ਼ਨ ਇਸ ਦੇ ਉੱਤੇ ਨੇ। ਇਹਨਾਂ ਦਾ ਫਰਜ਼ ਸੀ, ਜੇ UN ਦੇ ਮਿਲਟਰੀ ਆਬਜ਼ਰਵਰ ਉੱਥੇ ਬੈਠੇ ਹੋਏ ਨੇ, ਉਹ ਹੁਣ ਅੱਜ ਜਦੋਂ ਕਿ ਕਸ਼ਮੀਰ ਨੂੰ ਇੱਕ ਖੁੱਲੀ ਜੇਲ੍ਹ ਬਣਾਇਆ ਹੋਇਆ ਹੈ ਔਰ ਇਨਫੋਰਮੇਸ਼ਨ ਬਲੈਕ ਹੋਲ ਕ੍ਰੀਏਟ ਕੀਤਾ, ਕਿੱਥੇ ਨੇ UN ਦੇ ਆਬਜ਼ਰਵਰ? ਲੇਕਿਨ ਇਹਦੇ ਬਾਵਜੂਦ ਜਿਹੜਾ UN ਦਾ ਸੈਕਟਰੀ ਜਨਰਲ ਔਰ ਇੱਧਰ ਉੱਧਰ ਉਹ ਬਗਲਾਂ ਝਾਕਦਾ ਜਦੋਂ ਉਹਨੂੰ ਕੋਈ ਪੁੱਛਿਆ ਜਾਂਦਾ, ਉਹ ਸ਼ਿਮਲਾ ਐਗਰੀਮੈਂਟ ਦੀ ਗੱਲ ਕਰੇਗਾ, ਬਾਈਲੈਟਰਲ ਕੀਤਾ ਉਹਨਾਂ ਨੇ ਕਸ਼ਮੀਰ ਦੇ ਮੁੱਦੇ ਤੇ ਜਦੋਂ ਪਾਰਲੀਮੈਂਟਰੀ ਆਈਨੀ ਗੁੰਡਾਗਰਦੀ ਕੀਤੀ। ਬਿਲਕੁਲ। ਸੋ ਕੁੱਲ ਮਿਲਾ ਕੇ UN ਦਾ ਇਹ ਨਹੀਂ ਵੀ ਡਿਸਅਪਾਇੰਟਿੰਗ, ਮੈਂ ਸਮਝਦਾ ਭਗੌੜਾਪਨ ਹੈ, ਉਹਨਾਂ ਨੇ ਕਦੇ ਵੀ ਆਪਣਾ ਰੋਲ ਨਹੀਂ ਅਦਾ ਕੀਤਾ। ਇਸੇ ਤਰ੍ਹਾਂ ਫਿਰ ਅਮਰੀਕਾ ਦਾ ਆ ਜਾਂਦਾ, ਇੱਕ ਵੱਡੀ ਸੁਪਰ ਪਾਵਰ ਪਾਕਿਸਤਾਨ। ਅਮਰੀਕਾ ਦੇ ਲਈ ਕੀ ਨਹੀਂ ਕੀਤਾ ਪਾਕਿਸਤਾਨ ਨੇ 47 ਤੋਂ ਇਮੀਡੀਏਟ ਬਾਅਦ ਹੀ, ਕਦੇ ਸੀਟੋ ਦਾ ਮੈਂਬਰ ਵੀ ਹੈ, ਕਦੇ ਦੂਸਰਾ ਵੀ ਹੈ, ਔਰ ਹਰ ਫੋਰਮ ਦੇ ਉੱਤੇ ਸੋਵੀਅਤ ਯੂਨੀਅਨ ਦੇ ਖਿਲਾਫ ਲੜਾਈ, ਜਿਹਦੇ ਚ ਕਿ ਉਹਨਾਂ ਨੇ ਦਹਿਸ਼ਤਗਰਦੀ ਆਪਣੀਆਂ ਬਰੂਹਾਂ ਤੇ ਹੀ ਨਹੀਂ ਆਪਣੇ ਅੰਦਰ ਵਾੜ ਲਈ। ਇਹਨਾਂ ਦੀ ਲੜਾਈ ਸੀ ਕੋਲਡ ਵਾਰ ਈਰਾ ਦੀ, ਜਿਹਦੇ ਚ ਸੋਵੀਅਤ ਯੂਨੀਅਨ ਨੂੰ ਇਹ ਸਬਕ ਸਿਖਾਉਣਾ ਚਾਹੁੰਦੇ ਸੀ, ਵਿਤਨਾਮ ਦੀ ਹਾਰ ਦਾ ਬਦਲਾ ਲੈਣਾ ਚਾਹੁੰਦੇ ਸੀ। ਫਿਰ ਪੋਸਟ 9/11 ਹੁਣ ਇੱਥੇ 19 ਜਿਹੜੇ ਦਹਿਸ਼ਤਗਰਦ ਸੀ, ਉਹਨਾਂ 'ਚ ਕੋਈ ਪਾਕਿਸਤਾਨੀ ਸੀ, ਕੋਈ ਅਫਗਾਨ ਸੀ, ਕੋਈ ਵੀ ਨਹੀਂ ਸੀ। ਉਹ ਤਾਂ ਉਹਨਾਂ ਦੇ ਹੀ ਸੀ ਜਿਹੜੇ ਅੱਜ ਵੀ ਇਹਨਾਂ ਦੇ ਸਭ ਤੋਂ ਵੱਡੇ ਯਾਰ ਬਣੇ ਹੋਏ ਨੇ। ਉਹਨਾਂ ਦੇ ਹੀ ਉਹ ਸੀ ਜਿਹੜੇ ਵੱਡੇ ਵੱਡੇ ਆਇਲ ਦੇ ਮੈਲਟਡ ਗੋਲਡ ਦੇ ਉੱਤੇ ਬੈਠੇ ਨੇ ਔਰ ਉਹਨਾਂ ਨੂੰ ਹੁਣ ਕਸ਼ਮੀਰ ਵੀ ਨਜ਼ਰ ਨਹੀਂ ਆ ਰਿਹਾ, ਉਮਾ ਬਣੇ ਹੋਏ ਨੇ। 57 ਦੇਸ਼ ਹੁਣ OIC 57 ਇਸਲਾਮਿਕ ਕੰਟਰੀਜ਼ ਨੇ। ਇਹਨਾਂ ਦਾ ਡੈਲੀਗੇਟ ਯੂਰਪੀਅਨ ਯੂਨੀਅਨ 'ਚ ਵੀ ਹੈ, UN ਦੇ ਵਿੱਚ ਵੀ ਜਿਹੜਾ ਇਹਨਾਂ ਨੂੰ ਉਹ ਸਟੇਟਸ ਹਾਸਲ ਹੈ। ਪਰ ਮੈਂ ਸਮਝਦਾ ਵੀ ਲੈ ਦੇ ਕੇ ਪਾਕਿਸਤਾਨ ਦੇ ਹਿੱਸੇ ਹੀ ਆਇਆ ਕਿ ਉਹਨਾਂ ਨੇ ਇਸ ਨੂੰ ਪਿਛਲੇ ਆਲਮੋਸਟ 5 ਅਗਸਤ ਤੋਂ ਅਸੀਂ ਅੱਜ ਤੱਕ ਜਦੋਂ 15 ਅਗਸਤ ਦੀ 10 ਦਿਨਾਂ 'ਚ ਕਾਫੀ ਦੇ ਤੇ ਇੰਟੈਂਸ ਲੌਬੀ ਕੀਤੀ ਹੈ। ਪਾਕਿਸਤਾਨ ਦੀ UN ਦੇ ਵਿੱਚ ਐਂਬੈਸਡਰ ਮਲੀਆ ਲੋਧੀ ਨੇ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਲਈ ਰੱਖਿਆ ਔਰ ਚਾਈਨਾ ਨੇ ਫਾਈਨਲੀ ਜਿਹੜਾ ਇਸ ਦੇ ਉੱਤੇ ਗੱਲ ਕੀਤੀ ਔਰ ਕੱਲ ਸਵੇਰੇ ਜਿਹੜਾ 10 ਵਜੇ ਜਿਹੜੀ ਇੱਕ ਮੀਟਿੰਗ UN ਸਿਕਿਉਰਿਟੀ ਕੌਂਸਲ ਦੀ ਕਲੋਜ਼ ਡੋਰ, ਉਹਦੇ 'ਚ ਜੇ ਇੰਡੀਆ ਜਾਂ ਪਾਕਿਸਤਾਨ ਜਾਂ ਕਸ਼ਮੀਰ ਕੋਈ ਧਿਰ ਨਹੀਂ ਨੇ, ਉਹਦੇ 'ਚੋਂ ਕੀ ਕੱਢਣਗੇ, ਪਰ ਉਹਦੇ 'ਚੋਂ ਨਿਕਲਣਾ ਕੀ ਹੈ। ਇਸ ਦੇ ਲਈ ਮੈਂ ਜਦੋਂ ਅੱਜ ਦੇਖਿਆ ਕਿ ਵੀ ਇੰਨਾ ਵੱਡਾ ਸਾਨੀਆ ਇਹਨਾਂ ਨੇ ਕੀਤਾ ਇੰਡੀਆ ਨੇ ਔਰ ਕਸ਼ਮੀਰ ਨੂੰ 10 ਦਿਨਾਂ ਤੋਂ ਜਿਹੜਾ ਦੁਨੀਆ ਨਾਲੋਂ ਕੱਟ ਆਫ ਕੀਤਾ ਹੋਇਆ, ਲੇਕਿਨ ਇਹੀ ਵਰਲਡ ਲੀਡਰ ਜਿਹਨਾਂ ਤੋਂ ਅਸੀਂ ਐਕਸਪੈਕਟ ਕਰਦੇ ਹਾਂ ਜੀ ਇਹ ਉੱਥੇ ਜਸਟਿਸ ਡਿਲੀਵਰ ਕਰਨਗੇ। Several key world leaders greet India and Prime Minister Modi on its Independence Day। ਕਿ ਜੀ ਬਹੁਤ ਸਾਰੇ ਕੀ ਲੀਡਰਾਂ ਨੇ ਔਰ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਉਹਨਾਂ ਦੇ ਟਵੀਟ ਦਿੱਤੇ ਹੋਏ ਨੇ। ਸਭ ਤੋਂ ਵੱਡਾ ਔਰ ਪਹਿਲਾ ਤਾਂ ਜਿਹੜਾ ਨੇਤਨਯਾਹੂ, ਇਹ ਵੀ ਨਾਜ਼ੀਆਂ ਦਾ ਪਿਓ, ਔਰ ਇਹ ਅਕਸਰ ਸਾਨੂੰ ਦੁੱਖ ਹੁੰਦਾ ਕਈ ਵਾਰੀ ਅਸੀਂ ਕੰਪੈਰੀਜ਼ਨ ਲਈ ਇਜ਼ਰਾਈਲ ਦੀ ਗੱਲ ਕਰਦੇ ਹਾਂ ਕਿ ਜੀ ਯਹੂਦੀਆਂ ਦੀ ਪਰਸੀਕਿਊਸ਼ਨ ਔਰ ਕਿਵੇਂ ਉਹਨਾਂ ਨੇ ਨੇਸ਼ਨ ਬਣਾਇਆ, ਪਰ ਅੱਜ ਉਹ ਫਲਸਤੀਨੀਆਂ ਨਾਲ ਕਰ ਰਹੇ ਨੇ ਤਾਂ ਨਾਜ਼ੀਆਂ ਦੇ ਪਿਓ ਬਣ ਗਏ ਨੇ। ਇਹਨਾਂ ਨਾਜ਼ੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਔਰ ਨੇਤਨਯਾਹੂ ਇਹ ਕਹਿ ਰਿਹਾ ਕਿ ਜੀ the relations between India and Israel are like never before. It's not merely cooperation, it is genuine friendship। ਬਿਲਕੁਲ ਮੱਝਾਂ ਦੀਆਂ ਭੈਣਾਂ ਮੱਝਾਂ ਕਿ ਵੀ ਇੱਕ ਕਾਤਲ ਇੱਕ ਨਾਜ਼ੀ ਦਾ ਯਾਰ ਨਾਜ਼ੀ। ਸੋ ਇਹ ਨੇਤਨਯਾਹੂ ਜਿਹੜਾ ਇਹ ਕਹਿ ਰਿਹਾ। ਫਿਰ ਇਸ ਦੇ ਨਾਲ ਸੀ ਈਵਨ ਜਸਟਿਨ ਟਰੂਡੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਕਹਿ ਰਹੇ ਨੇ ਵਿਸ਼ਡ ਮੋਦੀ ਔਨ ਟਵਿੱਟਰ saying his country joins the people of India and Indo-Canadian community in celebrating the 73rd Independence Day। ਜਸਟਿਨ ਟਰੂਡੋ ਸਾਹਿਬ ਤੁਸੀਂ ਚਲੋ ਚੰਗਾ ਹੈ, ਨੇਸ਼ਨ ਵਧਾਈ ਦਿੰਦੇ ਨੇ, ਨਾਲ ਦੀ ਨਾਲ ਜੇ ਇੱਕ ਲਾਈਨ ਇਹ ਵੀ ਐਡ ਕਰ ਦਿੰਦੇ ਕਿ ਵੀ ਯੂ ਆਰ ਵਰੀਡ ਅਬਾਊਟ 12 ਮਿਲੀਅਨ ਪੀਪਲ ਆਫ ਕਸ਼ਮੀਰ ਵੈਲੀ, ਕਿ ਵੀ ਜੰਮੂ ਕਸ਼ਮੀਰ ਦੇ ਲੋਕਾਂ ਲਈ ਵੀ ਉਹਨਾਂ ਦੇ ਨਾਲ ਕੀ ਹੈ। ਔਰ ਇਸ ਨੂੰ ਵੀ ਕਿਉਂਕਿ ਮੋਦੀ ਨੂੰ ਇਹ ਅਨਐਕਸਪੈਕਟਡ ਇਸ ਪਾਸਿਓਂ ਆਇਆ ਬਿਨਾਂ
ਮੈਂਸ਼ਨ ਕੀਤੇ ਕਸ਼ਮੀਰ ਦਾ ਔਰ ਉਹਦੇ ਚੋਂ ਕਹਿ ਰਿਹਾ ਥੈਂਕ ਯੂ ਫॉर ਇੰਡੀਪੈਂਡੈਂਸ ਡੇ ਗ੍ਰੀਟਿੰਗਸ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆਈ ਹੋਪ relations between India and Canada continue getting stronger and our cooperation increases in multiple sectors, Modi responded. ਹੁਣ ਜਸਟਿਨ ਟਰੂਡੋ ਦਾ ਜੋ ਉੱਥੇ ਹਾਲ ਕੀਤਾ ਹੈ ਇਹਨਾਂ ਨੇ ਜਿਵੇਂ ਉਹਨੂੰ ਔਰ ਉਹਦੀ ਘਰ ਵਾਲੀ ਨੂੰ ਬੇਇੱਜ਼ਤ ਕੀਤਾ ਹੈ ਕਿਉਂਕਿ ਉਹ ਸਿੱਖਾਂ ਦੇ ਨਾਲ ਉਹਦੇ 4 ਮਿਨਿਸਟਰ ਨੇ, ਉਹਦੀ ਕੈਬਨਿਟ ਡਿਫੈਂਸ ਮਿਨਿਸਟਰ ਸਿੱਖ ਹੈ, 15-16 MP ਜਿਨ੍ਹਾਂ ਨੂੰ ਨਾਲ ਲੈ ਕੇ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਿਆ। ਹੁਣ ਕਹਿ ਰਿਹਾ ਜੀ ਬਹੁਤ ਵਾਰਮ ਰਿਲੇਸ਼ਨਸ ਨੇ ਸਾਡੇ ਔਰ ਦੂਜੇ ਦੇ। ਹੁਣ ਰਸ਼ੀਅਨ ਪ੍ਰੈਜ਼ੀਡੈਂਟ ਵਲੈਡੀਮੀਰ ਪੁਤਿਨ ਉਹਨੇ ਰਾਮਨਾਥ ਕੋਵਿੰਦ ਨੂੰ ਹੈ ਕਿਉਂਕਿ ਪ੍ਰੈਜ਼ੀਡੈਂਟ ਨੂੰ ਹੀ ਲਿਖਦਾ ਹੈ ਆਈ ਥੈਂਕ ਪ੍ਰੈਜ਼ੀਡੈਂਟ ਪੁਤਿਨ ਫॉर ਹਿਜ਼ ਇੰਡੀਪੈਂਡੈਂਸ ਡੇ ਗ੍ਰੀਟਿੰਗ India has always valued Russia's friendship and I am sure ties between our nations will be further cemented in the time to come. ਇਹ ਮੋਦੀ ਪੁਤਿਨ ਦਾ ਸ਼ੁਕਰੀਆ ਕਰ ਰਿਹਾ ਹੈ। ਮਾਲਦੀਵਸ ਪ੍ਰੈਜ਼ੀਡੈਂਟ ਇਬਰਾਹਿਮ ਮੁਹੰਮਦ ਸੋਲੀ, ਨੇਪਾਲ ਪ੍ਰਾਈਮ ਮਿਨਿਸਟਰ KP ਸ਼ਰਮਾ ਓਇਲੀ, ਭੂਟਾਨ ਪ੍ਰਾਈਮ ਮਿਨਿਸਟਰ ਲੋਟੇ ਤੇਸ਼ਰਿੰਗ were among the first leaders to congratulate ਪ੍ਰਾਈਮ ਮਿਨਿਸਟਰ ਮੋਦੀ। ਹੁਣ ਮੈਂ ਇਹ ਦੇਖ ਰਿਹਾ ਹਾਂ ਵੀ ਚਾਈਨਾ ਦੇ ਨਾਲ ਚਲੋ ਪਾਕਿਸਤਾਨ ਦੀ ਦੋਸਤੀ ਹਿਮਾਲਿਆ ਤੋਂ ਉੱਚੀ ਔਰ ਸਮੁੰਦਰ ਤੋਂ ਗਹਿਰੀ, ਨੇਪਾਲ ਹੁਣ ਚਾਈਨਾ ਦੇ ਆਰਬਿਟ 'ਚ ਹੈ ਔਰ ਜਿਹੜੀ ਇਹਨਾਂ ਦੇ ਸਾਰਕ ਦੇਸ਼ ਨੇ ਜਿਹਦੇ 'ਚ ਸਾਊਥ ਏਸ਼ੀਅਨ ਜਿਹੜੀ ਹੈ ਰੀਜਨਲ ਕੋਆਪਰੇਸ਼ਨ ਵਾਲੇ ਮੈਂਬਰ ਨੇ, ਉਹਦਾ ਅੱਜ ਕੱਲ੍ਹ ਨੇਪਾਲ ਚੇਅਰਪਰਸਨ ਹੈ। ਉਹਦੇ 'ਚ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵਸ, ਨੇਪਾਲ ਇਹ ਸਾਰੇ ਨੇ। ਔਰ ਕੀ ਇਹ ਸਾਰਕ ਦੇਸ਼ਾਂ 'ਚ ਨੇਪਾਲ ਜੇ ਚਾਈਨਾ ਨੇ ਚਲੋ ਕੁਛ ਕਈ ਵਾਰ ਚਾਈਨਾ ਖੁਦ ਨਹੀਂ ਕਹਿੰਦਾ, ਘੱਟੋ ਘੱਟ ਸਾਰਕ ਦੇਸ਼ਾਂ ਦੇ ਹਵਾਲੇ ਨਾਲ ਨੇਪਾਲ ਚਿੰਤਾ ਦਾ ਇਜ਼ਹਾਰ ਹੀ ਕਰ ਸਕਦੇ ਸੀ। ਇਹ ਤੇ ਨਹੀਂ ਹੈ ਵੀ ਨੇਪਾਲ ਨੇ ਕੋਈ ਫੌਜ ਭੇਜ ਦੇਣੀ ਹੈ ਕਸ਼ਮੀਰ, ਪਰ ਉਧਰ ਉਹਨਾਂ ਨੂੰ ਧਿਆਨ ਨਹੀਂ ਆਇਆ ਵੀ ਸਾਰਕ ਦੇਸ਼ ਦੇ ਹੈੱਡ ਦੇ ਨਾਤੇ ਫਰਜ਼ ਹੈ। ਇੱਥੇ ਉਹ ਵਧਾਈ ਦੇਣ ਤੁਰੇ ਹੋਏ ਨੇ ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਫਿਰ ਨੇਪਾਲ's oily said his country is delighted to see India's rapid economic growth achieved over the past 7 decades ਔਰ ਮੋਦੀ ਨੇ ਵੀ ਉਹਦਾ ਬੜਾ ਸ਼ੁਕਰੀਆ ਕੀਤਾ ਹੈ ਕਿ ਜੀ ਬੜੀ ਸਾਡਾ ਜਿਹੜਾ ਆਪਸੀ ਦੋਸਤੀ ਹੈ। ਔਰ ਭੂਟਾਨ ਦਾ ਪ੍ਰਾਈਮ ਮਿਨਿਸਟਰ ਚਲੋ ਇਹ ਤਾਂ ਉਹਨਾਂ ਦੀ ਕਾਲੋਨੀ ਬਣਿਆ ਹੋਇਆ, ਪਾਕਿਸਤਾਨ ਨੂੰ ਵੀ ਭੂਟਾਨ ਬਣਾਉਣਾ ਚਾਹੁੰਦੇ ਨੇ ਕਿ ਵੀ ਉਹਨਾਂ ਦੀ ਤਰ੍ਹਾਂ ਗੋਡੇ ਟੇਕ ਦਿਓ, ਸਾਡੀ ਗੱਲ ਮੰਨ ਲਓ ਤਾਂ ਠੀਕ ਹੋਏਗਾ। ਔਰ ਇਸ ਸਾਰੇ ਦੇ ਨਾਲ ਫਿਰ ਹੁਣ ਅਸੀਂ ਅਮਰੀਕਾ ਦੀ ਗੱਲ ਕਰੀਏ ਜਿਹਦੇ ਤੋਂ ਸਾਡੇ ਬਹੁਤ ਸਾਰੇ ਜਿਹੜੇ ਨੇ ਉਹ ਸਮਝਦੇ ਨੇ ਜੀ ਅਮਰੀਕਾ Indo-US friendship flourished into strategic partnership in 2 decades. Pompeo ਹੁਣ ਜਿਹੜਾ greeting the people of India on the eve of country's Independence Day, US Secretary of State Mike Pompeo said over the past 2 decades India-US friendship has flourished into a strategic partnership. He said shared democratic values of 2 nations, strong people-to-people ties and commitment to economic growth have further cemented the relationship. ਔਰ ਇਹ ਪੋਂਪੀਓ ਸਾਹਿਬ ਜਿਹੜੇ ਨੇ ਸੈਕਟਰੀ ਆਫ ਸਟੇਟ ਵਿਦੇਸ਼ ਮੰਤਰੀ ਇਹ ਵਧਾਈ ਦੇ ਰਹੇ ਨੇ ਔਰ ਉਹਨਾਂ ਨੇ ਆਈ ਵਿਸ਼ ਦਾ ਪੀਪਲ ਆਫ ਇੰਡੀਆ ਏ ਜੋਇਫੁਲ ਇੰਡੀਪੈਂਡੈਂਸ ਡੇ। ਇਹ ਮਾਈਕ ਪੋਂਪੀਓ ਕਹਿ ਰਹੇ ਨੇ। ਕਾਸ਼ ਮਾਈਕ ਪੋਂਪੀਓ ਨੂੰ ਉਹਨਾਂ 1 ਬਿਲੀਅਨ 300 ਮਿਲੀਅਨ ਦੇ ਵਿੱਚ 12-13 ਮਿਲੀਅਨ ਜੰਮੂ ਕਸ਼ਮੀਰ ਦੇ ਲੋਕ ਵੀ ਔਰ 7-8 ਮਿਲੀਅਨ ਕਸ਼ਮੀਰ ਵਾਦੀ ਦੇ ਲੋਕ ਵੀ ਨਜ਼ਰ ਆ ਜਾਂਦੇ ਜਿਨ੍ਹਾਂ ਨੂੰ ਅੱਜ ਇਸ ਇੰਡੀਪੈਂਡੈਂਸ ਡੇ ਦੇ ਮੌਕੇ ਦੇ ਉੱਤੇ ਹਫ਼ਤਾ ਪਹਿਲਾਂ ਤਾੜਿਆ ਹੋਇਆ ਜਾਨਵਰਾਂ ਦੀ ਤਰ੍ਹਾਂ ਕੇਜਿਸ ਦੇ ਵਿੱਚ। ਹੁਣ ਇਸ ਬੈਕਗ੍ਰਾਉਂਡ 'ਚ ਹਾਲਾਂ ਮੈਂ ਜਿਹਨੂੰ ਕਹਿੰਦੇ ਨੇ ਜਿਹੜਾ ਫੋਰਐਵਰ ਆਪਟੀਮਿਸਟ ਵਾਲਾ ਮੇਰਾ ਰਵੱਈਆ ਰਿਹਾ, ਪਰ ਮੈਨੂੰ ਲੱਗਦਾ ਵੀ ਕਈ ਵਾਰੀ ਜਿਨ੍ਹਾਂ ਥਾਵਾਂ ਤੋਂ ਸਾਨੂੰ ਖਾਮਖਾਹ ਦੀ ਹੋਪ ਹੁੰਦੀ ਹੈ ਉੱਥੋਂ ਡਿਸਅਪਾਇੰਟਮੈਂਟ ਨਿਕਲਦੀ ਹੈ। ਸੋ ਮੈਂ ਇਹ ਪਹਿਲਾਂ ਇਸ ਲਈ ਗਿਣਾਇਆ ਕਿ ਵੀ ਜਿਨ੍ਹਾਂ ਨੂੰ ਇਹ ਹੋਪ ਹੈ ਵੀ ਕੱਲ ਜਿਹੜੀ UN ਸਿਕਿਉਰਿਟੀ ਕੌਂਸਲ ਦੀ ਚਾਈਨਾ ਦੇ ਦਬਾਅ ਥੱਲੇ, ਕਿਉਂਕਿ ਚਾਈਨਾ ਦੇ ਉੱਤੇ ਜ਼ਾਹਰ ਹੈ ਪਾਕਿਸਤਾਨ ਦਾ ਵੀ ਦਬਾਅ ਹੈ ਔਰ ਇਹ ਫਰਜ਼ ਵੀ ਸੀ ਚਾਈਨਾ ਦਾ, ਔਰ ਮੈਨੂੰ ਨਹੀਂ ਲੱਗਦਾ ਵੀ ਚਾਈਨਾ ਨੇ ਆਪਣਾ ਫਰਜ਼ ਉਵੇਂ ਨਿਭਾਇਆ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਵੀ ਹੋਏਗੀ ਸਿਕਿਉਰਿਟੀ ਕੌਂਸਲ ਮੀਟਿੰਗ ਕਿਉਂਕਿ ਕਲੋਜ਼ ਡੋਰ ਹੈ, ਉਹਦੀ ਐਕਟੀਵਿਟੀ ਬਾਹਰ ਨਹੀਂ ਆਏਗੀ। ਉਹੀ ਟ੍ਰੈਡੀਸ਼ਨਲ ਐਡਵਾਈਸ ਦੋਨਾਂ ਦੇਸ਼ਾਂ ਨੂੰ, ਇੰਡੀਆ ਪਾਕਿਸਤਾਨ ਨੂੰ ਕਿ ਜੀ ਸ਼ਾਂਤੀ ਰੱਖੋ, ਠੰਡ ਰੱਖੋ, ਆਪਸੀ ਗੱਲਬਾਤ ਰਾਹੀਂ ਮਸਲੇ ਹੱਲ ਕਰੋ। ਹੁਣ ਦੇਖਣਾ ਇਹ ਹੋਏਗਾ ਕਿ UN ਸਿਕਿਉਰਿਟੀ ਕੌਂਸਲ ਇੰਡੀਆ ਨੂੰ ਸੈਂਸ਼ਰ ਕਰੇਗੀ ਕਿ ਵੀ ਤੁਸੀਂ ਵਾਇਲੇਟ ਕੀਤੇ ਨੇ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ, ਬਾਹਰ ਨਿਕਲੋ ਕਸ਼ਮੀਰ ਵਾਦੀ ਚੋਂ। ਔਰ ਹੁਣ ਇਹ ਵੀ ਨਹੀਂ ਹੈ ਕਿ ਜੀ ਆਰਟੀਕਲ 370 ਰੀਸਟੋਰ ਕਰੋ ਜਾਂ 35, ਉਹਦਾ UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਜਾਂ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਉਹਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਜੇ ਰੈਜ਼ੋਲੂਸ਼ਨ UN ਸਿਕਿਉਰਿਟੀ ਕੌਂਸਲ ਦਾ ਪਲੇਬਿਸਾਈਡ ਦੀ ਗੱਲ ਕਰਦਾ ਹੈ, ਲੋਕਾਂ ਨੂੰ ਪੁੱਛੋ ਵੀ ਕਸ਼ਮੀਰ ਵਾਦੀ ਦੇ ਲੋਕ ਕੀ ਚਾਹੁੰਦੇ ਨੇ, ਕਿੱਧਰ ਜਾਣਾ ਚਾਹੁੰਦੇ ਨੇ। ਹਾਲਾਂਕਿ ਜਿਹੜੀ ਬਹੁਤ ਸਾਰੀ ਸਟੋਰੀ ਹੁਣ ਜਿਹੜੀ UN ਸਿਕਿਉਰਿਟੀ ਕੌਂਸਲ ਹੈ ਜਿਹਦੇ 15 ਮੈਂਬਰ ਹੁੰਦੇ ਨੇ
5 ਜਿਹੜੇ ਨੇ ਪਰਮਾਨੈਂਟ ਵੀਟੋ ਵਿਲਡਿੰਗ ਮੈਂਬਰ ਨੇ, ਅਮਰੀਕਾ, ਰਸ਼ੀਆ, ਚਾਈਨਾ, ਫਰਾਂਸ, ਇੰਗਲੈਂਡ, ਔਰ 10 ਜਿਹੜੇ ਮੁਲਕ ਨੇ ਉਹ ਰੋਟੇਸ਼ਨ ਵਾਈਜ਼ ਹੁੰਦੇ ਨੇ। ਜਿਹੜਾ ਉਹਨਾਂ ਦਾ ਚੇਅਰਪਰਸਨ ਬਣਦਾ ਹੈ ਉਹ ਰੋਟੇਸ਼ਨ ਵਾਈਜ਼ ਵਾਲਿਆਂ ਚੋਂ ਵੀ ਬਣ ਜਾਂਦਾ। ਅੱਜ ਕੱਲ ਪੋਲੈਂਡ ਜਿਹੜਾ ਉਹ UN ਸਿਕਿਉਰਿਟੀ ਕਾਉਂਸਲ ਨੂੰ ਹੈਡ ਕਰਦਾ ਹੈ। ਸੋ ਪੋਲੈਂਡ ਦੀ ਆਪਣੀ ਵਕਤ ਕੀ ਹੈ? ਸੋ ਅਲਟੀਮੇਟਲੀ ਹੋਣਾ ਤੇ ਉਹੀ ਹੈ ਜੋ ਇਹਨਾਂ ਦੇ ਵੱਡੀਆਂ ਤਾਕਤਾਂ, ਖਾਸ ਤੌਰ ਤੇ ਇਸ ਵੇਲੇ ਅਮਰੀਕਾ। ਔਰ ਮੈਨੂੰ ਨਹੀਂ ਲੱਗਦਾ ਵੀ ਅਮਰੀਕਾ ਜਿਹੜਾ ਇੱਕ ਪਾਸੇ ਪੋਂਪੀਓ ਵਧਾਈਆਂ ਦੇ ਰਿਹਾ ਇੰਡੀਆ ਨੂੰ, ਔਰ ਕੁੱਲ ਮਿਲਾ ਕੇ ਜਿਹੜਾ ਜੋ ਮਾਹੌਲ ਇਹਨਾਂ ਨੇ ਬਣਾਇਆ, ਰਸ਼ੀਆ ਤਾਂ ਪਹਿਲਾਂ ਹੀ ਵੀਟੋ ਕਰ ਦਿੰਦਾ ਰਿਹਾ ਹਰ ਕਸ਼ਮੀਰ ਦੇ ਮੁੱਦੇ ਨੂੰ। ਸੋ ਇਹ ਗੋਂਗਲੂਆਂ ਤੋਂ ਮਿੱਟੀ ਝਾੜਨਗੇ, ਦੋਨਾਂ ਨੂੰ ਐਡਵਾਈਜ਼ ਕਰਨਗੇ, ਕੋਈ ਨਾ ਕੋਈ ਥੋੜਾ ਇਸ ਕਿਸਮ ਦਾ ਹੋਏਗਾ ਜੀ ਆਪਸ ਚ ਰੈਸਟ੍ਰੇਂਟ ਰੱਖੋ। ਔਰ ਉਹਨਾਂ ਨੇ ਇਹ ਜਿਹੜੀ ਹੈ ਚਾਈਨਾ ਆਸਕਡ ਫॉर ਕੰਸਲਟੇਸ਼ਨਸ ਔਨ the Security Council agenda item, India-Pakistan question. The request was in reference to Pakistan's letter to the Security Council. ਇਹ ਡਿਪਲੋਮੈਟ ਨੇ ਜਿਹੜੀ ਮੀਡੀਆ ਨੂੰ ਵਿਦਆਊਟ ਨੇਮਿੰਗ ਇਹ ਗੱਲ ਕਹੀ ਹੈ। ਸੋ ਮੈਨੂੰ ਨਹੀਂ ਲੱਗਦਾ ਮੈਂ ਇਹ ਗੱਲ, ਕਿਉਂਕਿ ਕੱਲ ਮੀਟਿੰਗ ਤੋਂ ਬਾਅਦ ਜਾਂ ਦੂਜੇ ਫਿਰ ਬਹੁਤ ਸਾਰਿਆਂ ਨੇ ਤਬਸਰਾ ਕਰਨਾ ਹੈ ਜੀ UN ਨੇ ਕੁਝ ਨਹੀਂ ਨਿਕਲਣਾ ਹੈ ਇੱਥੋਂ ਜੀ। ਔਰ ਮੈਂ ਸਮਝਦਾ ਹਾਂ ਵੀ ਆਪਣੀ ਲੜਾਈ ਆਪ ਲੜਨੀ ਪੈਣੀ ਹੈ। ਸਾਨੂੰ ਵੀ 35 ਸਾਲ ਬਾਅਦ ਇਹ ਗੱਲ ਬਹੁਤ ਚੰਗੀ ਤਰ੍ਹਾਂ ਸਮਝ ਆਈ, ਔਰ ਇਹ ਗੱਲ 10ਵੇਂ ਪਾਤਸ਼ਾਹ ਨੇ ਤਾਂ ਸਾਨੂੰ ਬਹੁਤ ਪਹਿਲਾਂ ਆਪਣੀ ਕੌਮ ਨੂੰ ਸਮਝਾਈ ਸੀ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ। ਜਦੋਂ ਤੁਹਾਡੀ ਤਾਕਤ ਇਸ ਕਦਰ ਬਿਲਟ ਹੋ ਗਈ, ਉਹੀ ਅਫਗਾਨ ਜਿਨ੍ਹਾਂ ਨੂੰ ਗੁਆਟਾਨਾਮਾ ਵਿੱਚ ਦਹਿਸ਼ਤਗਰਦ ਕਹਿ ਕੇ ਇਹਨਾਂ ਨੇ ਡੱਕਿਆ, ਉਹਨਾਂ ਨੂੰ ਗੁਆਟਾਨਾਮਾ ਬੇਚ ਇਸ ਲਈ ਵੀ ਉਹ ਈਵਨ ਅਮਰੀਕਾ 'ਚ ਨਹੀਂ ਲਿਆਂਦਾ ਕਿ ਅਮਰੀਕਨ ਲਾਅ ਨਾ ਐਪਲੀਕੇਬਲ ਹੋਏ, ਉਹਨਾਂ ਨੂੰ ਟਾਰਚਰ ਵੀ ਕੀਤਾ। ਅੱਜ ਜੋ ਦੋਹਾ ਹੋਏ, ਦੂਜਾ 8ਵਾਂ ਰਾਉਂਡ ਸ਼ੁਰੂ ਹੋ ਗਿਆ ਅਫਗਾਨ ਤਾਲਿਬਾਨ ਨਾਲ ਗੱਲਬਾਤ, ਉਹੀ ਗੁਆਟਾਨਾਮਾ ਬੇ ਵਾਲੇ ਇਹਨਾਂ ਦੇ ਡਿਪਲੋਮੈਟਸ ਦੇ ਬਰਾਬਰ ਬੈਠੇ ਨੇ, ਉਹਨਾਂ ਨਾਲ ਗੱਲ ਕਰ ਰਹੇ ਨੇ ਕਿ ਮਹਾਰਾਜ ਸਾਡੀ ਜਾਨ ਛੱਡੋ, ਘੱਟੋ ਘੱਟ ਸਾਡੇ ਜਾਣ ਤੋਂ 2-4-6 ਮਹੀਨੇ ਕੁਛ ਨਾ ਕਰਿਓ, ਬਾਅਦ ਭਾਵੇਂ ਟੰਗ ਦਿਓ ਜਿਹਨੂੰ ਟੰਗਣਾ। ਸੋ ਇਹ ਹੁੰਦੀ ਹੈ ਤਾਕਤ। ਅਫਗਾਨਾਂ ਨੇ ਦੱਸਿਆ ਕਿ ਵੀ ਤਾਕਤ ਕਿਹਨੂੰ ਕਹਿੰਦੇ ਨੇ ਔਰ ਅਲਟੀਮੇਟਲੀ ਪਾਵਰ ਕਿਵੇਂ ਨਿਕਲਦੀ ਹੈ। ਸੋ ਕਿਸੇ ਨੇ ਕਦੇ ਪਲੇਟਰ ਤੇ ਰੱਖ ਕੇ ਨਹੀਂ ਦੇ, ਸਭ ਵਪਾਰੀ ਮੁਲਕ, ਇਹਨਾਂ ਦੇ ਤਜਾਰਤੀ ਇੰਟਰਸਟ ਜੁੜੇ ਹੋਏ ਨੇ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਵੀਅਤਨਾਮ 'ਚ ਮਿਲੀਅਨਸ ਮਰ ਗਏ, ਕੋਰੀਆ 'ਚ ਮਰ ਗਏ, ਕੰਬੋਡੀਆ 'ਚ ਮਰ ਗਏ, ਸਾਊਥ ਅਮਰੀਕਾ 'ਚ ਕਿੰਨੀਆਂ ਸਟਰਗਲ ਚੱਲੀਆਂ। ਇਹਨਾਂ ਨੇ ਜਦੋਂ ਚਾਹਿਆ ਜਿਹੜੇ ਮਰਜ਼ੀ ਡਿਕਟੇਟਰ ਨਾਲ ਸਮਝੌਤਾ ਕਰ ਲਿਆ, ਜਿਹਨੂੰ ਮਰਜ਼ੀ ਖੜਾ ਕਰਤਾ। ਜਿਹਨੂੰ ਸਦਾਮ ਹੁਸੈਨ ਨੂੰ ਕਿਹਨੇ ਖੜਾ ਕੀਤਾ ਸੀ? ਉਹਨੇ ਸਭ ਤੋਂ ਪਹਿਲਾਂ ਕੈਮੀਕਲ ਵੈਪਨ ਜਿਹੜੇ ਨੇ ਕੁਰਦਾਂ ਦੇ ਖਿਲਾਫ ਇਸਤੇਮਾਲ ਕੀਤੇ ਸੀ। ਜਦੋਂ ਇਹਨੂੰ ਲੱਗਾ ਕਿ ਵੀ ਹੁਣ ਇਹ ਹੱਥੋਂ ਨਿਕਲ ਰਿਹਾ, ਯੂਜ਼ਲੈਸ ਹੋ ਗਿਆ, ਤੇ ਫਿਰ ਉਹਨੂੰ ਹੀ ਜਿਵੇਂ ਕਿਵੇਂ ਸਾਰੀ ਉਹ ਬਣਾ ਕੇ ਡਰਾਮੇਬਾਜ਼ੀ ਕਰਕੇ ਕਿ ਜੀ ਵੈਪਨਸ ਆਫ ਮਾਸ ਡਿਸਟਰਕਸ਼ਨ ਇਹਦੇ ਕੋਲ, ਇਹਨਾਂ ਨੇ ਅਮਰੀਕਾ ਨੇ ਚੜਾਈ ਕਰਤੀ। ਸੋ ਮੈਂ ਸਮਝਦਾ ਵੀ ਅਨਫੋਰਚੂਨੇਟਲੀ ਇਹੀ ਹਾਲ ਸਾਡੇ ਉੱਥੇ ਤੇਲ ਦੇ ਖੂਹ ਨਿਕਲ ਆਣ ਕਿਤੇ ਮਲੇਰਕੋਟਲੇ ਜਾਂ ਬਠਿੰਡੇ ਇਹ ਪਹੁੰਚ ਜਾਣਗੇ, ਫਿਰ ਸਾਰੀਆਂ ਫਾਈਲਾਂ ਕੱਢ ਲੈਣਗੇ ਕਿ ਜੀ ਸਿੱਖਾਂ ਤੇ ਕਿੰਨਾ ਧੱਕਾ ਹੋ ਰਿਹਾ ਹੈ, ਕਿੰਨੀ ਪਰਸੀਕਿਊਸ਼ਨ ਹੋ ਰਹੀ ਹੈ। ਇਹੀ ਹਾਲ ਜੰਮੂ ਕਸ਼ਮੀਰ ਵਾਲਿਆਂ ਦਾ, ਉਹਨਾਂ ਦੀ ਵੀ ਤਕਦੀਰ ਨੇ ਉਹਨਾਂ ਨੂੰ ਇਸ ਪਾਸੇ ਸੁੱਟ ਦਿੱਤਾ ਹੈ। ਇੱਕ ਗੁਲਾਮੀ ਚੋਂ ਨਿਕਲੇ ਦੂਜੇ ਦੀ, ਸਿੱਖਾਂ ਦੇ ਰਾਜ ਦੇ ਬਹਾਨੇ ਡੋਗਰੇ ਆ ਵੜੇ ਵਿੱਚ, ਡੋਗਰਿਆਂ ਨੇ ਜਾਣ ਲੱਗੇ ਜਿਹੜਾ ਇਹਨਾਂ ਦੇ ਹਿੰਦੂਆਂ ਦੀ ਗੁਲਾਮੀ ਚ ਉਹਨਾਂ ਨੂੰ ਧੱਕ ਦਿੱਤਾ। ਉਹਨੇ ਹਰੀ ਸਿੰਘ ਔਰ ਇਹ ਸਾਰੇ ਦੀ ਕਰਤੂਤ ਨੇ, ਸ਼ੇਖ ਅਬਦੁੱਲੇ ਵਰਗੇ ਨਿਕਲ ਆਏ ਵਿੱਚੋਂ, ਜਿਵੇਂ ਇਧਰ ਮਾਸਟਰ ਤਾਰਾ ਸਿੰਘ ਨਿਕਲ ਆਏ। ਸੋ ਕੁੱਲ ਮਿਲਾ ਕੇ ਬੇਸ਼ੱਕ ਇਹ ਹੈ, ਲੇਕਿਨ ਅਗੇਨ ਅਸੀਂ ਇਮਾਨ ਵਾਲੇ ਲੋਕ ਹੈ, ਰੱਬ 'ਚ ਯਕੀਨ ਰੱਖਦੇ ਹੈ। ਜਿੱਤ ਜਾਂ ਹਾਰ ਇਹ ਬਾਅਦ ਦੀ ਗੱਲ ਹੁੰਦੀ ਹੈ। ਘੱਟੋ ਘੱਟ ਇਹ ਤਾਂ ਸਾਡਾ ਫਰਜ਼ ਬਣਦਾ ਵੀ ਅਸੀਂ ਜ਼ੁਲਮ ਦੇ ਸਾਹਮਣੇ ਚੁੱਪ ਨਹੀਂ ਰਹਿਣਾ, ਅਸੀਂ ਲੜਨਾ ਹੈ ਜ਼ੁਲਮ ਦੇ ਖਿਲਾਫ। ਔਰ ਅਲਟੀਮੇਟਲੀ ਸਾਡਾ ਇਹ ਯਕੀਨ ਹੈ ਕਿ ਜ਼ਾਲਮ ਜ਼ੁਲਮ ਕਰਨ ਵਾਲਾ ਉਹ ਅਲਟੀਮੇਟਲੀ ਹਾਰ ਜਾਂਦਾ ਹੈ, ਕਿਉਂਕਿ ਦੁਨੀਆ ਰੱਬ ਦੀ ਬਣਾਈ ਹੋਈ ਹੈ। ਰੱਬ ਦਾ ਈਮਾਨ ਔਰ ਸੱਚ ਤੇ ਖਲੋਣ ਵਾਲੇ ਜਿਹੜੇ ਨੇ ਉਹ ਅਲਟੀਮੇਟਲੀ ਕੂੜ ਨਖੁੱਟਾ ਨਾਨਕਾ ਓੜਕ ਸੱਚ ਨਹੀਂ। ਇਸ ਗੱਲ ਨੂੰ ਦਹਾਕੇ ਲੱਗਦੇ ਨੇ ਜਾਂ ਸਦੀਆਂ ਲੱਗਦੀਆਂ ਨੇ। ਜਿਹੜੀਆਂ ਕੌਮਾਂ ਗੈਰਤ ਨਾਲ ਜੋਣਾ ਜਾਣਦੀਆਂ ਨੇ ਉਹ ਫਿਰ ਟਾਈਮ ਦੀ ਕੈਦ 'ਚ ਨਹੀਂ ਹੁੰਦੀਆਂ। ਉਹਨਾਂ ਦੇ ਲਈ ਹੁੰਦਾ ਜੋ ਗਲਤ ਹੈ ਉਹ ਗਲਤ ਹੈ, ਗਲਤ ਨੂੰ ਢਾਉਣਾ ਤੇ ਜਿੱਤ ਦਾ ਝੰਡਾ ਜਿਹੜਾ ਉਹ ਬੁਲੰਦ ਕਰਨਾ। ਸੋ ਅਸੀਂ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਲ ਫਿਰ ਯਕਜ਼ਦੀ ਦਾ ਇਜ਼ਹਾਰ ਕਰਦੇ ਹਾਂ, ਔਰ ਮੈਂ ਸਮਝਦਾ ਵੀ ਇਹਨਾਂ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ, ਨਹੀਂ ਰੱਖਣੀ ਲੋੜ ਹੈ ਜੀ। ਡਾਕਟਰ ਸਾਹਿਬ ਇੱਥੇ ਲੈਣੇ ਅਪਡੇਟ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ
ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।